व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਕੈਲਗਰੀ ਕੈਨੇਡਾ ਤੋਂ ਸਰਦਾਰ ਪ੍ਰਦੁਮਨ ਸਿੰਘ ਗਿੱਲ ਜੀ ਦਾ ਹੈ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਦੀ ਬੜੀ ਤਾਰੀਫ ਕੀਤੀ ਹੈ ਅਤੇ ਇਸ ਨੂੰ ਗਿਆਨ ਦਾ ਚਸ਼ਮਾ ਦੱਸਿਆ ਹੈ। ਇਹਨਾਂ ਦਾ ਸਵਾਲ ਹੈ ਕਿ ਤੁਸੀਂ ਅਕਸਰ ਬਾਦਲ ਪਰਿਵਾਰ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਦੇ ਹੋ, ਪਰ ਇਹ ਵੀ ਦੱਸੋ ਕਿ ਬਾਦਲ ਦੀ ਥਾਂ ਲੈਣ ਵਾਲਾ ਪੰਜਾਬ ਵਿੱਚ ਹੋਰ ਕੌਣ ਹੈ। ਇਸੇ ਤਰ੍ਹਾਂ ਕੇਂਦਰ ਵਿੱਚ ਬੀਜੇਪੀ ਤੇ ਕਾਂਗਰਸ ਦੋ ਹੀ ਪ੍ਰਮੁੱਖ ਧਿਰਾਂ ਹਨ। ਅਕਾਲੀਆਂ ਨੇ ਦੋਹਾਂ ਚੋਂ ਕਿਸੇ ਇੱਕ ਦੇ ਨਾਲ ਜਾਣਾ ਹੀ ਜਾਣਾ ਹੈ। ਕਾਂਗਰਸ ਮੁੜ ਤੋਂ ਹੀ ਸਿੱਖ ਦੁਸ਼ਮਣ ਜਮਾਤ ਹੋਣ ਕਰਕੇ ਚੁਆਇਸ ਬੀਜੇਪੀ ਦੀ ਰਹਿ ਜਾਂਦੀ ਹੈ। ਜੇ ਬੀਜੇਪੀ ਨੇ ਨਰਿੰਦਰ ਮੋਦੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਤਾਂ ਅਕਾਲੀਆਂ ਨੂੰ ਉਸ ਦੀ ਹਮਾਇਤ ਕਰਨੀ ਹੀ ਪੈਣੀ ਹੈ। ਮੈਂ ਕੋਈ ਇਸ ਬਾਦਲ ਦਾ ਹਮਾਇਤੀ ਨਹੀਂ ਹਾਂ, ਪਰ ਇੱਕ ਸ਼ੈਤਾਨ ਦੇ ਵਕੀਲ ਵਾਂਗ ਤਸਵੀਰ ਦਾ ਦੂਸਰਾ ਰੂਪ ਵੀ ਦਿਖਾ ਰਿਹਾ ਹਾਂ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਲੀਡਰ ਸਾਹਿਬ? ਵੀਰ ਪ੍ਰਦੁਮਨ ਸਿੰਘ ਜੀ ਕੈਲਗਰੀ, ਸ਼ੈਤਾਨ ਦੇ ਵਕੀਲ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਔਰ ਇਹ ਚੰਗੀ ਗੱਲ ਹੈ। ਇਹ ਜਿਹੜਾ ਕਨਸੈਪਟ ਵੀ ਹੈ ਜਿਹਨੂੰ ਅੰਗਰੇਜ਼ੀ 'ਚ ਡੈਵਿਲਸ ਐਡਵੋਕੇਟ ਕਹਿੰਦੇ ਨੇ, ਇਹ ਵੈਟੀਕਨ 'ਚੋਂ ਆਇਆ ਕਨਸੈਪਟ। ਕਿਉਂਕਿ ਵੈਟੀਕਨ ਜਿਹੜਾ ਹੈ ਕੁਝ ਸਮੇਂ ਬਾਅਦ, ਕਈ ਵਾਰੀ ਕਈ ਦਹਾਕਿਆਂ ਬਾਅਦ, ਸਦੀਆਂ ਬਾਅਦ ਜਿਹਨੂੰ ਸੰਤ ਦਾ ਦਰਜਾ ਦਿੰਦਾ ਹੈ, ਉਸ ਦੇ ਲਈ ਉਹਨਾਂ ਦੀ ਇਹ ਸ਼ਰਤ ਹੁੰਦੀ ਹੈ ਵੀ ਘੱਟੋ ਘੱਟ ਉਹਦੇ ਜੀਵਨ ਦੇ ਵਿੱਚ ਦੋ ਕਰਾਮਾਤਾਂ ਉਹਨੇ ਦਿਖਾਈਆਂ ਹੋਣ ਜੀ। ਸੋ ਉਹ ਦੋ ਕਰਾਮਾਤਾਂ ਕਦੋਂ ਦੇਖੀਆਂ ਜਾਂ ਦਿਖਾਈਆਂ, ਉਹਦੇ ਲਈ ਉਹ ਟੈਸਟੀਮਨੀ ਜਾਂ ਗਵਾਹ ਲਿਆਂਦੇ ਜਾਂਦੇ ਨੇ। ਉਹ ਕਹਿਣਗੇ ਕਿ ਜੀ ਜਿਹੜਾ ਅਸੀਂ ਉਹਨਾਂ ਦੇ ਕੋਲ ਗਏ, ਉਹਨੇ ਸਿਰ 'ਤੇ ਹੱਥ ਰੱਖਿਆ, ਮੇਰਾ ਕੈਂਸਰ ਸੀ, ਠੀਕ ਹੋ ਗਿਆ। ਉਹ ਇੱਕ ਗਵਾਹ ਹੈ। ਹੁਣ ਉਹ ਜਦੋਂ ਉਹਦੀਆਂ ਦੋ ਪ੍ਰੋਸੈਸ ਹੁੰਦੀਆਂ ਨੇ ਸੇਠਹੁੱਡ ਤੋਂ ਪਹਿਲਾਂ, ਇੱਕ ਨੂੰ ਬੀਟੀਫਿਕੇਸ਼ਨ ਕਹਿੰਦੇ ਨੇ ਪਹਿਲੇ ਨੂੰ। ਸੋ ਜਿਹਨੇ ਫਿਰ ਉਹ ਗਵਾਹੀ ਦੇਣੀ ਹੁੰਦੀ ਹੈ ਕਿ ਜੀ ਮੈਨੂੰ ਫਲਾਂ, ਜਿਵੇਂ ਮਦਰ ਟੈਰੇਸਾ ਨੂੰ ਹੁਣ ਸੰਤ ਐਲਾਨਿਆ ਹੋਇਆ ਉਹਨਾਂ ਨੇ, ਜਾਂ ਹੋਰ ਵੀ ਇਸ ਕਿਸਮ ਦੇ ਐਲਾਨੇ ਜਾਂਦੇ ਨੇ। ਉਹਨੂੰ ਸੇਂਟ ਜੌਨ ਪੌਲ ਨੂੰ ਐਲਾਨਣ ਦੀ ਪ੍ਰੋਸੈਸ ਚੱਲ ਰਹੀ ਹੈ, ਸ਼ਾਇਦ ਬੀਟੀਫਿਕੇਸ਼ਨ ਹੋ ਗਈ ਹੈ, ਸੇਂਟਹੁੱਡ ਮਿਲਣਾ ਜੀ। ਉਹ ਫਿਰ ਜਿਹੜੇ ਕਰਾਮਾਤ ਦਿਖਾਉਣ ਵਾਲੀ ਆ ਕੇ ਗੱਲ ਕਰ ਰਹੇ ਹੁੰਦੇ ਨੇ, ਉਹਨੂੰ ਚੈਲੰਜ ਕੀਤਾ ਜਾਂਦਾ ਉੱਥੇ, ਕਿ ਉਹਨੂੰ ਭੰਨਿਆ ਜਾਂਦਾ ਹੈ ਇਹ ਦੇਖਣ ਦੇ ਲਈ ਕਿ ਵੀ ਇਹਦੇ 'ਚ ਕੋਈ ਮਿਲਾਵਟ ਤੇ ਨਹੀਂ ਜੀ। ਤੇ ਉਹ ਕਿਉਂਕਿ ਇੱਕ ਪਾਸੇ ਸੇਂਟ ਹੈ ਜਾਂ ਰੱਬ ਹੈ, ਸੇਂਟ ਰੱਬ ਦਾ ਹੀ ਬੰਦਾ ਹੁੰਦਾ, ਤੇ ਜਿਹੜਾ ਆਪੋਜ਼ਿਟ ਹੈ ਉਹ ਸ਼ੈਤਾਨ ਹੈ, ਉਹ ਡੈਵਲ ਹੈ। ਫਿਰ ਜਿਹੜਾ ਉਹਨੂੰ ਭੰਨ ਰਿਹਾ ਹੁੰਦਾ ਜਾਂ ਉਹਦੀ ਕਰਾਮਾਤਾਂ ਦੀ ਗੱਲ ਨੂੰ ਨਾ ਪੱਖੀ ਕਰ ਰਿਹਾ ਹੁੰਦਾ, ਉਹਨੂੰ ਡੈਵਲਸ ਐਡਵੋਕੇਟ ਕਹਿੰਦੇ ਨੇ ਕਿ ਵੀ ਇਹ ਸ਼ੈਤਾਨ ਦਾ ਵਕੀਲ ਹੈ। ਕਿ ਇਹ ਔਰ ਅਖੀਰ ਉਸ ਡਿਬੇਟ 'ਚੋਂ ਉਹਨਾਂ ਦਾ ਇੱਕ ਪੈਨਲ ਬੈਠਾ ਹੁੰਦਾ, ਉਹ ਫੈਸਲਾ ਕਰਦਾ ਵੀ ਵਾਕਿਆ ਹੀ ਕਰਾਮਾਤ ਸੀ ਜਾਂ ਨਹੀਂ ਸੀ। ਉਹਦੇ ਥੱਲੇ ਜਿਹੜਾ ਹੈ ਉਸ ਨੂੰ ਸੰਤ ਬਣਾਇਆ ਜਾਂਦਾ ਜਾਂ ਰਿਜੈਕਟ ਕੀਤਾ ਜਾਂਦਾ। ਸੋ ਇੱਥੋਂ ਇਹ ਅੰਗਰੇਜ਼ੀ ਦੀ ਟਰਮ ਡੈਵਲਸ ਐਡਵੋਕੇਟ ਆਈ ਹੈ। ਸੋ ਇਹ ਸਰ ਸਾਹਿਬ ਕੈਲਗਰੀ ਤੋਂ ਪ੍ਰਦੁਮਨ ਸਿੰਘ ਜੀ ਡੈਵਲਸ ਐਡਵੋਕੇਟ ਨੇ, ਤੇ ਜ਼ਾਹਰ ਹੈ ਵੀ ਡੈਵਿਲ ਜਿਹੜਾ ਬਾਦਲ ਹੈ ਉਹ ਡੈਵਲ ਹੈ, ਸ਼ੈਤਾਨ ਹੈ, ਤੇ ਵਕੀਲ ਉਹਦੇ ਹੀ ਬਣੇ ਨੇ ਜੀ। ਹੁਣ ਉਹਨਾਂ ਨੇ ਦੋ ਇਸ਼ੂ ਆਪਣੇ ਮੌਕਲ, ਕਿਉਂਕਿ ਹੁਣ ਜਿਹੜਾ ਵਕੀਲਾਂ ਦਾ ਕਲਾਇੰਟ ਹੁੰਦਾ ਉਹਨੂੰ ਮੌਕਲ ਹੀ ਕਹਿੰਦੇ ਨੇ ਸ਼ਾਇਦ ਜੀ, ਆਪਣੇ ਮੌਕਲ ਦੇ ਹੱਕ 'ਚ ਕਹੇ ਨੇ। ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਕਿ ਜੀ ਜੇ ਬਾਦਲ ਟੱਬਰ ਜਾਂ ਬਾਦਲ ਪਾਸੇ ਹੋ ਜਾਂਦਾ ਦੱਸੋ ਕੌਣ ਹੈ ਪੰਜਾਬ 'ਚ ਜੀ। ਤੇ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਜੀ ਦੋ ਪਾਰਟੀਆਂ ਸੈਂਟਰ 'ਚ ਨੇ, ਇੱਕ ਬੀਜੇਪੀ ਹੈ, ਕਾਂਗਰਸ ਹੈ। ਅਕਾਲੀਆਂ ਨੇ ਕਿਸੇ ਨਾਲ ਤਾਂ ਜਾਣਾ ਜੀ ਜੀ। ਸੋ ਕਾਂਗਰਸ ਨਾਲ ਜਾ ਨਹੀਂ ਸਕਦੇ, ਉਹਨੇ ਜ਼ੁਲਮ ਕੀਤੇ ਨੇ, ਬੀਜੇਪੀ ਤੋਂ ਬਿਨਾਂ ਕਿਹੜੀ ਚੋਇਸ ਹੈ ਜੀ। ਸੋ ਜ਼ਾਹਰ ਹੈ ਵੀ ਸਰ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਬਾਦਲ ਨਹੀਂ ਸੀ ਜੰਮਿਆ, ਜਾਂ ਸਿਆਸਤ ਦੇ ਵਿੱਚ ਨਹੀਂ ਸੀ ਜੰਮਿਆ, ਜਾਂ ਵੈਸੇ ਨਹੀਂ ਸੀ ਜੰਮਿਆ, ਪੰਥ ਦਾ ਬਹੁਤ ਭਲਾ ਸੀ, ਪੰਥ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ। ਔਰ ਜੋ ਕੁਛ ਵੀ ਅਕਾਲੀ ਦਲ ਦੀਆਂ ਅਚੀਵਮੈਂਟਸ ਨੇ, ਜੇ ਅਕਾਲੀ ਦਲ ਦੇ ਹਵਾਲੇ ਨਾਲ ਵੀ ਕਹਿਣੀਆਂ ਹੋਣ, ਤੇ ਉਹ ਬਾਦਲ ਤੋਂ ਪਹਿਲਾਂ ਦੀਆਂ ਨੇ। ਸੋ ਬਾਦਲ ਨੇ ਜੰਮ ਕੇ ਸਿਆਸਤ ਦੇ ਵਿੱਚ ਸਿੱਖੀ ਦਾ, ਪੰਥ ਦਾ, ਅਕਾਲੀ ਦਲ ਦੀਆਂ ਆਪਣੀਆਂ ਕਦਰਾਂ ਕੀਮਤਾਂ ਦਾ ਬੇੜਾ ਗਰਕ ਕੀਤਾ। ਸੋ ਇਹ ਬਾਦਲ ਉਸ ਸ਼ੈਤਾਨ ਵਾਂਗ ਹੈ ਜਿਹਦੇ ਤੁਸੀਂ ਵਕੀਲ ਬਣੇ ਹੋਏ ਹੋ, ਕਿ ਜਦੋਂ ਤੱਕ ਉਹ ਸ਼ੈਤਾਨ ਉਸ ਖਿੱਤੇ ਦੇ ਵਿੱਚ ਆਪਣੀ ਸ਼ੈਤਾਨੀ ਕਾਰਵਾਈਆਂ ਬੰਦ ਨਹੀਂ ਕਰਦਾ, ਪੰਥ ਦਾ ਤੇ ਪੰਜਾਬ ਦਾ ਭਲਾ ਨਹੀਂ ਹੋਣਾ। ਔਰ ਉਸ ਨੇ, ਜਿਵੇਂ ਕਿਹਾ ਜਾਂਦਾ ਹੈ ਵੀ ਇਸ ਕਿਸਮ ਦਾ ਕਈ ਹੁੰਦਾ ਕਿ ਜੀ ਉਹ ਭੂਤ ਬੜਾ ਜ਼ਬਰਦਸਤ ਹੈ, ਉਹਦੇ ਨੇੜੇ ਕੋਈ ਹੋਰ ਭੂਤ ਆ ਜਾਏ ਉਹਨੂੰ ਵੀ ਖਾ ਜਾਂਦਾ ਉਹ ਜੀ। ਇਸ ਲਈ ਕਈ ਜੰਗਲਾਂ ਦੇ ਵਿੱਚ ਇੱਕੋ ਹੀ ਭੂਤ ਹੁੰਦਾ ਹੈ ਕਿ ਜੀ ਉਹ ਉੱਥੇ ਮਾੜਾ ਉੱਗ ਹੀ ਨਹੀਂ ਸਕਦਾ ਭੂਤ। ਸੋ ਇਹ ਇਸ ਕਿਸਮ ਦਾ ਭੂਤ ਹੈ ਜਿਹੜਾ ਆਪਣੀ ਪਾਰਟੀ ਵਿੱਚ ਵੀ ਸਾਰੇ ਨਿੱਕੇ ਮੋਟੇ ਭੂਤਾਂ ਨੂੰ ਖਾ ਗਿਆ, ਟੌੜੇ ਤੋਂ ਸ਼ੁਰੂ ਕਰਕੇ ਢਿੰਡਸੇ ਤੱਕ, ਔਰ ਅਖੀਰ ਕਿਵੇਂ ਸਾਰੇ ਜਿਹੜੇ ਨੇ ਉਹ ਖੱਜਲ ਖਵਾਰ ਕਰਕੇ
ਮੁੜ ਕੇ ਜਿਹੜੇ ਨੇ ਪੈਰਾਂ 'ਚ ਮੱਥਾ ਟਿਕਾ ਕੇ ਨੱਕ ਰਗੜਾ ਕੇ ਰੋੜ ਕੇ ਰੱਖ ਦਿੱਤੇ ਨੇ। ਜੀ ਸੋ ਇਹ ਕੋਈ ਆਰਗੂਮੈਂਟ ਨਹੀਂ ਹੈਗਾ ਜੀ ਬਾਦਲ ਤੋਂ ਬਿਨਾ ਉੱਥੇ ਕੌਣ ਹੈ। ਮੈਂ ਸਮਝਦਾ ਵੀ ਬਾਦਲ ਕੋੜਮੇ ਤੋਂ ਜੇ ਪੰਥ ਦਾ ਛੁਟਕਾਰਾ ਹੋਏ, ਇਸੇ 'ਚ ਹੀ ਪੰਜਾਬ ਦਾ ਤੇ ਪੰਥ ਦਾ ਭਲਾ ਹੈ। ਜੀ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਜੀ ਸੈਂਟਰ ਦੇ ਵਿੱਚ ਬੀਜੇਪੀ ਤੇ ਕਾਂਗਰਸ ਤੋਂ ਬਿਨਾ ਕੀ ਚੋਇਸ ਹੈ, ਤੇ ਜੇ ਉਹ ਨਰਿੰਦਰ ਮੋਦੀ ਨੂੰ ਉਮੀਦਵਾਰ ਐਲਾਨਦੇ ਨੇ ਤੇ ਬਾਦਲ ਨੇ ਹਮਾਇਤ ਕਰ ਦਿੱਤੀ ਤਾਂ ਕੀ ਹੋਇਆ। ਹੁਣ ਇੱਕ ਪਾਸੇ ਤਾਂ ਹਿੰਦੁਸਤਾਨ ਦੇ ਵਿੱਚ ਉਹ ਗੰਭੀਰ ਚਿੰਤਕ ਨੇ ਜਿਹੜੇ ਸੋਚਦੇ ਨੇ ਕਿ ਇਹ ਦੋਨੋਂ ਹੀ ਜਿਹੜੀਆਂ ਧਿਰਾਂ ਨੇ ਇਹ ਹਿੰਦੂਤਵਾਦ ਦੇ ਰਸਤੇ ਤੇ ਤੁਰ ਪਈਆਂ ਜਾਂ ਕਰਪਟ ਹੋ ਗਈਆਂ। ਤੀਸਰੀ ਧਿਰ ਜਿਹਦੇ ਕੋਲ ਅਸਲੀ ਪਾਵਰ ਵੀ ਹੋਣੀ ਹੈ, ਔਰ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਵੀ ਪਾਵਰ ਖੇਤਰੀ ਪਾਰਟੀਆਂ ਦੇ ਕੋਲ ਹੋਣੀ ਹੈ। ਉਹ ਭਾਵੇਂ ਯੂਪੀ ਦੇ ਵਿੱਚ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਹੋਏ, ਬਹੁਜਨ ਸਮਾਜ ਪਾਰਟੀ ਹੋਏ ਮਾਇਆਵਤੀ ਦੀ, ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਦੀ ਧਿਰ ਹੋਏ, ਉੜੀਸਾ ਦੇ ਵਿੱਚ ਪਟਨਾਇਕ ਨਵੀਨ ਪਟਨਾਇਕ ਦੀ ਪਾਰਟੀ ਹੋਏ, ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਹੋਏ, ਤਮਿਲਨਾਡੂ 'ਚ ਜੈ ਲਲਿਤਾ ਦੀ ਹੋਏ, ਅਸਾਮ ਦੇ ਵਿੱਚ ਉਹਨਾਂ ਦੀ ਗਣ ਪਰਿਸ਼ਦ ਆ ਜਾਏ ਜੀ, ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਹੋਏ। ਹੁਣ ਜੇ ਤੁਸੀਂ ਜਿੰਨੀਆਂ ਧਿਰਾਂ ਮੈਂ ਗਣਾਈਆਂ ਨੇ, ਜੇ ਇਹਨਾਂ ਦੇ ਹੀ ਐਮਪੀ ਕਾਊਂਟ ਕਰ ਲਓ, ਔਰ ਜੇ ਅਕਾਲੀ ਦਲ ਦੇ ਵਿੱਚ ਥੋੜੀ ਬਹੁਤ ਵਿਜ਼ਨ, ਇਮਾਨਦਾਰੀ ਔਰ ਸੱਚਮੁੱਚ ਲੋਕਾਂ ਦਾ ਭਲਾ ਉਸ ਖਿੱਤੇ ਦੇ ਵਿੱਚ ਇਹ ਭਾਵਨਾ ਹੁੰਦੀ ਤੇ ਅਕਾਲੀ ਦਲ ਇਸ ਤੀਸਰੀ ਧਿਰ ਦੀ ਲੀਡਰਸ਼ਿਪ ਰੋਲ 'ਚ ਹੁੰਦਾ ਜੀ ਕਿ ਭਾਈ ਅਸੀਂ ਇਹ ਜਿਹੜੀਆਂ ਦੋਨੋਂ ਹੀ ਫਿਰਕੂ ਧਿਰਾਂ ਨੇ, ਜ਼ਾਲਮ ਨੇ, ਇਹ ਠੀਕ ਹੈ ਕਾਂਗਰਸ ਦੇ ਨਾਲ ਨਹੀਂ ਜਾ ਸਕਦੇ ਕਿਉਂਕਿ ਉਹਨੇ ਜ਼ੁਲਮ ਕੀਤੇ ਨੇ। ਬੀਜੇਪੀ ਦਾ ਏਜੰਡਾ ਹਿੰਦੂ ਤਵੀ ਹੈ, ਉਹਨਾਂ ਨੇ ਵੀ ਜ਼ੁਲਮ ਕੀਤੇ ਨੇ, ਅੱਗੋਂ ਪਾਵਰ ਆਈ ਹੋਰ ਵੀ ਕਰਨਗੇ। ਸੋ ਇਹ ਜੇ ਅਕਾਲੀ ਦਲ ਆਨੰਦਪੁਰ ਦੇ ਮਤੇ ਔਰ ਫੈਡਰਲ ਸਿਸਟਮ ਨੂੰ ਪਰਨਾਏ ਹੋਏ ਨੇ ਤਾਂ ਅਸਲੀ ਲੀਡਰਸ਼ਿਪ ਤਾਂ ਇਹਨਾਂ ਦੇ ਕੋਲ ਹੁੰਦੀ ਹਿੰਦੁਸਤਾਨ ਦੀ ਜੀ। ਔਰ ਇਹ ਸਾਰੀਆਂ ਧਿਰਾਂ ਜਿਹੜੀਆਂ ਨੇ ਜਿਨ੍ਹਾਂ ਦੀ ਲਗਭਗ ਸਭ ਦੀ ਮੰਗ ਹੈ ਕਿ ਵੀ ਇਹ ਜਿਹੜਾ ਕਨਸਟੀਟਿਊਸ਼ਨ ਹੈ ਇਸ ਨੂੰ ਢਿੱਲਾ ਕੀਤਾ ਜਾਏ, ਇਹ ਟੂ ਯੂਨਿਟਰੀ ਬਣ ਗਿਆ ਹੈ, ਟੂ ਸੈਂਟਰਲਾਈਜ਼ਡ ਹੈ, ਇਸ ਦਾ ਫੈਡਰਲ ਢਾਂਚਾ ਹੋਏ, ਸਟੇਟਾਂ ਦੇ ਕੋਲ ਹੋਰ ਪਾਵਰਸ ਹੋਣ। ਡੀਐਮਕੇ ਦੀਆਂ ਦੋਨੋਂ ਧਿਰਾਂ ਇਸ ਦੇ ਨਾਲ ਸਹਿਮਤ ਨੇ ਔਰ ਕਿਸ ਲੈਵਲ ਤੇ ਜਾ ਕੇ ਅੱਜ ਇਹ ਡਿਬੇਟ ਜਾ ਕੇ ਖੜੀ ਹੋਈ ਹੈ। ਔਰ ਇਹ ਗੱਲ ਆਨੰਦਪੁਰ ਦੇ ਮਤੇ ਰਾਹੀਂ, ਆਨੰਦਪੁਰ ਦਾ ਮਤਾ ਸਭ ਤੋਂ ਪਹਿਲਾਂ ਅਕਾਲੀਆਂ ਨੇ ਹੀ ਪਾਸ ਕੀਤਾ ਜੀ। ਔਰ ਸਟੇਟਾਂ ਦੀ ਯੂਨਿਟੀ ਦੀ ਗੱਲ ਜਸਟਿਸ ਗੁਰਨਾਮ ਸਿੰਘ ਭਾਵੇਂ ਕਮਜ਼ੋਰ ਮੁੱਖ ਮੰਤਰੀ ਬਣਿਆ ਸੀ, ਉਹਨੇ ਸਭ ਤੋਂ ਪਹਿਲਾਂ ਉਦੋਂ ਉਸ ਜ਼ਮਾਨੇ 'ਚ ਜਿਹੜੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਸੀ ਉਹਨਾਂ ਨੂੰ ਸੰਯੁਕਤ ਵਿਧਾਇਕ ਦਲ ਕਹਿੰਦੇ ਸੀ, ਐਸਵੀਡੀ। ਤਾਂ ਸ਼ਾਇਦ ਹਿੰਦੁਸਤਾਨ ਦੀਆਂ 7 ਜਾਂ 8 ਸਟੇਟਾਂ 'ਚ ਜਦੋਂ ਇੰਦਰਾ ਗਾਂਧੀ ਅਜੇ ਪੂਰੀ ਪਾਵਰਫੁਲ ਨਹੀਂ ਸੀ, 7 ਜਾਂ 8 ਸਟੇਟਾਂ ਦੇ ਵਿੱਚ ਸੰਯੁਕਤ ਵਿਧਾਇਕ ਦਲ ਦੀਆਂ ਸਰਕਾਰਾਂ ਸੀ ਔਰ ਉਹਨਾਂ ਦੀ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਨੇ ਸੱਦੀ ਸੀ ਕਿ ਜੀ ਸਾਡਾ ਫੈਡਰਲ ਸਟਰਕਚਰ ਹੋਣਾ ਚਾਹੀਦਾ, ਵੱਧ ਪਾਵਰਸ ਹੋਣੀਆਂ ਚਾਹੀਦੀਆਂ। ਬਾਅਦ 'ਚ ਭਾਵੇਂ ਦੌੜ ਗਿਆ ਉਹ ਜਦੋਂ ਪ੍ਰੈਸ਼ਰ ਪਿਆ ਔਰ ਤਮਿਲਨਾਡੂ ਸਭ ਤੋਂ ਅੱਗੇ ਸੀ ਉਦੋਂ ਕਰੁਣਾਨਿਧੀ ਦੀ ਪਾਰਟੀ ਕਿ ਵੀ ਅਸੀਂ ਚਾਹੁੰਦੇ ਹਾਂ ਵੀ ਸੰਵਿਧਾਨ ਦੇ ਵਿੱਚ ਇਹ ਜਿਹੜੀ ਹੈ ਉਹਨੂੰ ਲੂਜ਼ ਕਰੋ, ਸਟੇਟਾਂ ਨੂੰ ਪਾਵਰਸ ਦਿਓ, ਪੋਲੀਟੀਕਲ ਪਾਵਰਸ ਦਿਓ, ਇਕਨੋਮਿਕਲ ਪਾਵਰਸ ਦਿਓ। ਸੋ ਇਹ ਨਹੀਂ ਹੈ ਵੀ ਤੀਸਰੀ ਆਪਸ਼ਨ ਨਹੀਂ ਹੈ, ਪਰ ਜੇ ਸਭ ਤੋਂ ਪਹਿਲਾਂ ਜਦੋਂ ਨਤੀਸ਼ ਕੁਮਾਰ ਵਰਗਾ ਬੰਦਾ ਜਿਹਦੀ 12-13 ਸਾਲ ਤੋਂ ਬੀਜੇਪੀ ਦੇ ਨਾਲ ਸਾਂਝ ਹੈ, ਉਹਨੇ ਤਾਂ ਛੱਡ ਦਿੱਤਾ ਹੈ ਕਿ ਬਈ ਨਰਿੰਦਰ ਮੋਦੀ ਨੂੰ ਨਹੀਂ ਅਸੀਂ ਮੰਨਦੇ ਵੀ ਇਹ ਤਾਂ ਡਿਵਾਈਸਿਵ ਏਜੰਡਾ ਹੈ। ਅਜੇ ਕਿਸੇ ਵੀ ਹੋਰ ਖੇਤਰੀ ਪਾਰਟੀ ਨੇ ਨਰਿੰਦਰ ਮੋਦੀ ਦੇ ਪਿੱਛੇ ਆਪਣਾ ਭਾਰ ਨਹੀਂ ਸੁੱਟਿਆ ਤੇ ਇਹ ਆ ਕੇ ਬਾਦਲ ਜਿਹੜਾ ਹੈ ਉਹਦਾ ਪੰਜਾਬ ਦੇ ਵਿੱਚ ਉਸ ਦੀ ਰੈਲੀ ਵੀ ਕਰਵਾਉਂਦਾ ਹੈ। ਦਿੱਲੀ ਦੇ ਵਿੱਚ ਇਹਨਾਂ ਨੂੰ ਰੋਲ ਕੇ ਇੱਕ ਸੀਟ ਦਿੱਤੀ ਹੈ ਇਹਨਾਂ ਨੂੰ ਜਿੱਥੇ ਪੱਗ ਵਾਲਾ, ਬਾਕੀ ਉਹ ਜਿਹੜਾ ਡਰਾਮੇਬਾਜ਼ੀ ਕੀਤੀ ਹੈ। 2 ਜਿਹੜੇ ਨੇ ਬੀਜੇਪੀ ਦੇ ਨਿਸ਼ਾਨ ਤੇ ਲੜਨਗੇ, ਇੱਕ ਜਿਹੜਾ ਉਹ ਹਿੰਦੂ ਖੜਾ ਕਰਤਾ ਅਕਾਲੀਆਂ ਨੇ। ਹੁਣ ਉਹਦੇ 'ਚ ਬਾਦਲ ਕਹਿ ਰਹੇ ਜੇ ਸਾਨੂੰ ਇੱਕ ਵੀ ਸੀਟ ਨਾ ਦਿੰਦੇ ਅਸੀਂ ਫਿਰ ਵੀ ਚਟਾਨ ਦੀ ਤਰ੍ਹਾਂ ਇਹਨਾਂ ਦੇ ਨਾਲ ਖੜੇ ਸੀ। ਇੰਨੀ ਬੇਗੈਰਤੀ ਤਾਂ ਕਿਸੇ ਪਾਰਟੀ ਨੇ ਨਹੀਂ ਦਿਖਾਈ ਹੈ। ਮਾਇਆਵਤੀ ਹੈ, ਉਹ ਆਪਣਾ ਭਾਰ ਤੋਲਦੀ ਹੈ, ਕਿੱਧਰ ਜਾਣਾ ਕੀ ਹੈ, ਕੱਲ ਨੂੰ ਉਹ ਕਿਸੇ ਨਾਲ ਵੀ ਜਾ ਸਕਦੀ ਹੈ, ਪਰ ਆਪਣਾ ਇਸ਼ੂ ਉਹਨੇ ਕਦੇ ਡਿਲਿਊਟ ਨਹੀਂ ਹੋਣ ਦਿੱਤਾ। ਨਤੀਸ਼ ਕੁਮਾਰ ਨੇ ਆਪਣੇ ਬਿਹਾਰ ਦੇ ਲਈ ਪੈਕੇਜ ਲਿਆ। ਮਮਤਾ ਬੈਨਰਜੀ ਬੰਗਾਲ 'ਚ ਬੈਠੀ ਆ, ਉਹਨੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੀ ਬੰਗਲਾਦੇਸ਼ ਯਾਤਰਾ ਰੋਲ ਕੇ ਰੱਖ ਦਿੱਤੀ ਕਿ ਫਰਾਖਾ ਡੈਮ ਦੇ ਉੱਤੇ ਸਮਝੌਤਾ ਕਰਨਾ ਚਾਹੁੰਦਾ ਸੀ। ਉਹਨੇ ਕਿਹਾ ਵੀ ਨਹੀਂ, ਇਹ ਸਾਡਾ ਪਾਣੀ ਹੈ, ਇੱਧਰੋਂ ਜਾਂਦਾ, ਅਸੀਂ ਇਹਦੇ ਤੇ ਗਿਵਨ ਨਹੀਂ ਕਰਨਾ ਜੀ। ਔਰ ਉਹ ਬਿਲਕੁਲ ਉਹਦੀ ਡਿਜ਼ਾਸਟਰ ਬਣੀ, ਉਹਦੀ ਉਹ ਜਿਹੜੀ ਫੇਰੀ ਸੀ ਬੰਗਲਾਦੇਸ਼ ਦੀ ਮਨਮੋਹਨ ਸਿੰਘ ਦੀ। ਸੋ ਖੇਤਰੀ ਪੰਜਾਬ ਦੇ ਕੋਲ ਤਾਂ ਬੇਸ਼ੱਕ ਗਿਣਤੀ ਸਾਡੀ 13 ਐਮਪੀ ਪੰਜਾਬ 'ਚੋਂ ਜਾਂਦੇ ਨੇ, ਪਰ ਪੰਜਾਬ ਇੰਟਰਨੈਸ਼ਨਲ ਬਾਰਡਰ ਤੇ ਖੜਾ ਹੈ, ਸਿੱਖਾਂ ਦੀ ਇੱਕ ਆਵਾਜ਼ ਹੈ, ਸਿੱਖਾਂ ਦਾ ਇੱਕ ਵਕਾਰ ਹੈ। ਤੇ ਜੇ ਕਿਤੇ ਅਕਾਲੀ ਸੱਚਮੁੱਚ ਇਮਾਨਦਾਰੀ ਨਾਲ ਪੰਜਾਬ ਦੇ ਹਿੱਤਾਂ ਲਈ, ਕੌਮੀ ਹਿੱਤਾਂ ਲਈ ਖਲੋ ਕੇ ਕੋਈ ਨੀਤੀ ਨਿਰਧਾਰਤ ਵੱਲ ਜਾਣ
ਤਾਂ ਹਿੰਦੁਸਤਾਨ ਦੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਇਹਨਾਂ ਦੇ ਪੈਰਾਂ 'ਚ ਆ ਕੇ ਬੈਠੀਆਂ ਹੋਣ ਕਿ ਤੁਹਾਡੇ ਕੋਲ ਲੀਡਰਸ਼ਿਪ ਰੋਲ ਹੈ। ਸੋ ਇਹ ਬਾਕੀ ਬਾਦਲ ਸ਼ੈਤਾਨ ਦੇ ਵਕੀਲ ਨੂੰ ਮੈਂ ਹੋਰ ਤਾਂ ਕੀ ਕਹਿ ਸਕਦਾ ਜੀ, ਪਰ ਮੇਰਾ ਖਿਆਲ ਹੈ ਕਿ ਵੀ ਉਹਨਾਂ ਨੂੰ ਇਸ ਗੱਲ ਦੀ ਜ਼ਰੂਰ ਸੋਝੀ ਜਾਂ ਸਮਝ ਹੋਏਗੀ ਹੁਣ ਜੀ, ਕਿ ਵੀ ਇਹ ਦੋਨੋਂ ਹੀ ਆਪਸ਼ਨਸ ਜਿਹੜੀਆਂ ਨੇ ਇਸ ਤੋਂ ਬਿਨਾਂ ਸੀ ਜਾਂ ਨੇ ਅਕਾਲੀ ਦਲ ਕੋਲ। ਪਰ ਜਦੋਂ ਤੁਸੀਂ ਵਿਕੇ ਹੋਵੋ, ਤੁਹਾਡੇ ਹਿੱਤ ਹਿੰਦੂ ਤਵੀਆਂ ਨਾਲ ਰਲੇ ਨੇ, ਜ਼ਮੀਨਾਂ ਤੁਸੀਂ ਜਾ ਕੇ ਰਾਜਸਥਾਨ, ਹਰਿਆਣਾ, ਯੂਪੀ, ਉੱਤਰਾਖੰਡ 'ਚ ਲਈਆਂ ਹੋਈਆਂ ਨੇ, ਹੋਟਲ ਸਪੇਸ ਉਹਨਾਂ ਤੋਂ ਲਏ ਹੋਏ ਨੇ, ਉਹਨਾਂ ਦੇ ਨਾਲ ਤੁਹਾਡਾ ਸਾਰਾ ਕਾਰੋਬਾਰ ਹੈ, ਤੇ ਫਿਰ ਹਿੱਤ ਪੰਜਾਬ ਦੇ ਜਾਂ ਸਿੱਖਾਂ ਦੇ ਨਹੀਂ ਨੇ ਕਿ ਜੀ ਇਹਨਾਂ ਕੋਲ ਕੋਈ ਚੋਇਸ ਨਹੀਂ ਹੈ। ਇਹਨਾਂ ਦਾ ਆਪਣਾ ਹੀ ਜਿਹੜਾ ਹਿੱਤ ਹੈ ਉਹ ਉਸ ਹਿੰਦੂਤਵੀ ਐਲੀਮੈਂਟ ਦੇ ਨਾਲ ਜੁੜਿਆ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਅਸੀਂ ਚੱਲਦੇ ਹਾਂ ਬ੍ਰੇਕ ਤੇ। ਫਿਰ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।